दर्शकों ब्रेक तो बाद ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਹੁਣ ਆਪਾਂ ਅਖੀਰਲੇ ਇਸ਼ੂ ਉੱਪਰ ਡਿਸਕਸ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਪਾਕਿਸਤਾਨ ਸਰਕਾਰ ਨੇ 29 ਜੂਨ ਤੋਂ ਕਰਤਾਰਪੁਰ ਸਾਹਿਬ ਦਾ ਜੋ ਗੁਰੂ ਘਰ ਹੈ ਉਹ ਖੋਲਿਆ ਹੋਇਆ ਹੈ, ਪਰ ਪਿਛਲੇ 2 ਮਹੀਨੇ ਤੋਂ ਸਿੱਖ ਕੌਮ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀ ਜੋ ਮੰਗ ਕਰ ਰਹੀ ਹੈ, ਪਰ ਉਸ ਦੇ ਬਾਵਜੂਦ ਜੋ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ नहीं दी जा रही। इस बारे विचार चर्चा होने जा रही है और नाल ही गुरबाणी विचारां दी सांझ भी तुहाडे नाल पाई जाएगी। सो असीं चाहांगे कि तुसीं नाल इसे तरह ही जुड़े रहना। देखण सुणन लई तुहाडा सब दा बहुत बहुत शुक्रिया जी। डॉक्टर साहब, इस इशू बारे तुहाडीआं की विचारां ने? देखो, ये बहुत वड्डा पाकिस्तानी अवाम दा, हकूमत दा, सिख कौम नूं तोहफा जी। 72 सालां दी साडी अरदास दा पूरा होना, करतारपुर साहब दे खुले दर्शन दीदार जी। 9 नवंबर 2019 ਨੂੰ ਇਸ ਦਾ ਉਦਘਾਟਨ ਹੁੰਦਾ ਹੈ ਔਰ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ 800 ਏਕੜ ਦੇ ਵਿੱਚ ਔਰ ਇਸ ਲਾਂਘੇ ਦਾ ਖੁੱਲ੍ਹਣਾ ਇਹ ਬਹੁਤ ਵੱਡੀ ਜਿਹੜੀ ਘਟਨਾ ਸੀ। ਔਰ ਜ਼ਾਹਿਰ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਕੋਵਿਡ-19 ਦੀ ਆੜ 'ਚ ਭਾਰਤ ਨੇ ਜਿੱਥੇ ਬਾਕੀ ਪਾਬੰਦੀਆਂ ਲਾਈਆਂ, ਉੱਥੇ ਉਹਨਾਂ ਨੇ ਜਿਹੜੇ ਸਿੱਖ ਉੱਥੋਂ ਭਾਰਤੀ ਕਬਜ਼ੇ ਵਾਲੇ ਪੰਜਾਬ ਚੋਂ ਜਾਂ ਬਾਕੀ ਭਾਰਤ ਦੀਆਂ ਸਟੇਟਾਂ ਚੋਂ ਆਉਂਦੇ ਸੀ, ਜਿਨ੍ਹਾਂ ਨੂੰ ਪਹਿਲਾਂ ਹੀ ਬੜੀਆਂ ਪਾਬੰਦੀਆਂ ਚੋਂ ਗੁਜ਼ਰਨਾ ਪੈਂਦਾ ਸੀ, ਲੇਕਿਨ ਇਹਦੇ ਬਾਵਜੂਦ ਇਹ ਸਾਰੇ ਪੀਰੀਅਡ 'ਚ ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ ਇੱਕ ਅੰਦਾਜ਼ੇ ਮੁਤਾਬਕ 70,000 ਤੋਂ ਜ਼ਿਆਦਾ ਸਿੱਖ ਭਾਰਤ ਵਾਲੇ ਪਾਸਿਓਂ ਆਏ ਔਰ ਉਹ ਗੁੱਡਵਿਲ ਐਂਬੈਸਡਰ ਵੀ ਬਣੇ, ਜਿੰਨੀ ਮੁਹੱਬਤ ਔਰ ਜਿੰਨਾ ਨਾ ਸਿਰਫ ਉਸ ਧਰਤੀ ਦਾ ਔਰ ਸਾਡੇ ਪਾਕਿਸਤਾਨੀ ਵੀਰ ਵੀ ਜਿਹੜੇ ਕੁਝ ਜਾਣਦੇ ਨੇ, ਹੁਣ ਉਹਨਾਂ ਦਾ ਰੋਜ਼ 1-2 ਕਾਮੈਂਟ ਹੁੰਦੇ ਨੇ ਵੀ ਅਸੀਂ ਕਿੰਨੀ ਟ੍ਰੈਂਕੁਲਿਟੀ ਮਹਿਸੂਸ ਕਰਦੇ ਹਾਂ ਉੱਥੇ, ਔਰ ਸਿੱਖ ਦੇ ਲਈ ਜਿਹਦੇ ਲਈ ਉਹਦੀ ਅਰਦਾਸ ਦਾ ਪੂਰਾ ਹੋਣਾ ਕਿੰਨੀ ਵੱਡੀ ਗੱਲ ਹੋਏਗੀ। ਔਰ ਉਹਨਾਂ ਨੇ ਕੋਵਿਡ-19 ਦੇ ਬਹਾਨੇ ਨਾਲ ਜਿਹੜਾ ਉਹਨਾਂ ਦੀ ਐਂਟਰੀ ਸੀ ਉਹ ਪਾਬੰਦੀ ਲਾ ਦਿੱਤੀ। ਪਾਕਿਸਤਾਨ ਦੇ ਵਿੱਚ ਵੀ ਜ਼ਾਹਰ ਹੈ ਧਾਰਮਿਕ ਥਾਵਾਂ ਤੇ ਪਾਬੰਦੀ ਸੀ, ਪਰ 29 ਜੂਨ ਨੂੰ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਖੋਲ੍ਹ ਦਿੱਤਾ ਔਰ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਵੀ ਕਿਹਾ 4-5 ਦਿਨ ਪਹਿਲਾਂ 29 ਜੂਨ ਤੋਂ ਕਿ ਭਾਈ ਅਸੀਂ ਤਿਆਰ ਹੈ ਔਰ ਨੈਸੈਸਰੀ ਜਿਹੜੀਆਂ ਪ੍ਰੀਕਾਸ਼ਨਸ ਲੈ ਕੇ ਤੁਸੀਂ ਜਥੇ ਭੇਜੋ। ਹੁਣ 29 ਜੂਨ ਨੂੰ ਬੀਤਿਆਂ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਅਗਸਤ ਵੀ ਉੱਥੋਂ ਤੱਕ 2 ਮਹੀਨੇ ਬੀਤਣ ਵਾਲੇ ਨੇ ਔਰ 2 ਇਵੈਂਟਸ ਹਮੇਸ਼ਾ ਕਿਸੇ ਵੀ ਪੈਗੰਬਰ ਦੀ ਜ਼ਿੰਦਗੀ ਦੇ ਵਿੱਚ ਅਹਿਮ ਹੁੰਦੇ ਨੇ ਔਰ ਸਿੱਖ ਨੁਕਤਾ ਨਿਗਾਹ ਤੋਂ ਵੀ। ਇੱਕ ਉਹਨਾਂ ਦਾ ਦੁਨੀਆ ਦੇ ਵਿੱਚ ਆਉਣਾ, ਜਿਹਨੂੰ ਅਸੀਂ ਬਰਥ ਐਨੀਵਰਸਰੀ ਕਹਿੰਦੇ ਹਾਂ, ਔਰ ਦੂਸਰਾ ਜਦੋਂ ਉਹ ਇਸ ਦੁਨੀਆ ਤੋਂ ਰੁਖਸਤ ਹੋਏ ਜਾਂ ਰੱਬ ਦੇ ਵਿੱਚ ਮਿਲੇ, ਔਰ ਜਿਸ ਨੂੰ ਸਿੱਖ ਟਰਮੀਨੋਲੋਜੀ ਦੇ ਵਿੱਚ ਜੋਤੀ ਜੋਤ ਸਮਾਣਾ ਕਹਿੰਦੇ, ਜੋਤ ਰੋਸ਼ਨੀ ਨੂੰ ਕਹਿੰਦੇ ਨੇ ਕਿਉਂਕਿ ਰੋਸ਼ਨੀ ਸੀ ਰੱਬ ਚੋਂ ਨਿਕਲੀ ਔਰ ਵਾਪਸ ਰੱਬ ਚ ਆਈ। ਹੁਣ ਜ਼ਾਹਿਰ ਹੈ ਕਿ ਨਵੰਬਰ ਦੇ ਵਿੱਚ ਜਦੋਂ ਇਹ ਖੁੱਲਿਆ ਉਹ ਪੀਰੀਅਡ ਸੀ ਕਿ 550 ਸਾਲ ਹੋ ਗਏ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ, ਔਰ ਜਿਹੜੀ ਦੂਸਰੀ ਇਵੈਂਟ ਉਹਨਾਂ ਦੇ ਜੋਤੀ ਜੋਤ ਸਮਾਣ ਦੀ ਹੈ ਉਹ 22 ਸਤੰਬਰ ਦਾ ਦਿਨ ਹੈ, ਕਿਉਂਕਿ 22 ਸਤੰਬਰ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ, ਜਾਂ ਉਹ ਅੱਜ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਹੀ ਇਹ ਹੈ ਜਿੱਥੇ ਕਿ ਉਹਨਾਂ ਨੇ ਆਪਣਾ ਜਿਹੜਾ ਉਹ ਸਰੀਰ ਛੱਡਿਆ, ਜਿਸ ਨੂੰ ਇਸਲਾਮਿਕ ਪਾਰਲੇ ਦੇ ਵਿੱਚ ਜਿਵੇਂ ਮਦੀਨਾ ਹੈ ਜਿੱਥੇ ਨਬੀ ਮੁਹੰਮਦ ਸਾਹਿਬ ਜਿਹੜੇ ਨੇ ਉਹ परलोक गए। हुण इस सारे दी अहमियत है और पाकिस्तान सिख गुरुद्वारा प्रबंधक कमेटी के प्रधान सतवंत सिंह होरां ने जिहड़ा ये अपील की है इंडियन गवर्नमेंट नूं, उन्होंने मीडिया दे नाल भी गल करदे कहा कि 22 सितंबर नूं ये गुरु नानक साहब का जोत जोत समान का दिन है और तुसीं अलाउ करो कि सिख भारत वाले पासों आ सकन, क्योंकि पहला मौका होएगा खुलण तो बाद। उन्हां दा बर्थडे तो सैलीब्रेट हो गया, लेकिन हुण जिहड़ा 2020 च उन्हां दा पहली वारी उस खुलण तो बाद उन्हां दा जोती जोत समान का दिन है, ताकि वड्डी गिणती दे विच इहनूं असीं उत्साह दे नाल जिहड़ा मना सकीए। और असीं समझदे हां और उन्होंने कहा SGPC और दूसरिਆਂ ਨੂੰ ਵੀ ਜਥੇਦਾਰ ਅਕਾਲ ਤਖਤ ਨੂੰ ਵੀ कि ਉਹ ਇਹਦੇ 'ਚ ਆਪਣਾ ਰੋਲ ਅਦਾ ਕਰਨ। ਸੋ ਇਹਨਾਂ ਨੇ ਕੀ ਕਰਨਾ ਹੈ ਮੈਨੂੰ ਨਹੀਂ ਲੱਗਦਾ, ਕਿਉਂਕਿ ਉਹਨਾਂ ਨੂੰ ਜਿਸ ਕਿਸਮ ਦੀ गुडविल क्रिएट हुई सारे पीरीयड, पहला उन्होंने रोकण की कोशिश की कि रोक सकीए, जो कामयाब नहीं हुए तो फिर उन्होंने कोविड के बहाने दे नाल ये पाबंदी लाई है। और मैं समझदा भी एक बड़ी खूबसूरत 6-7 मिनट की वीडियो जिहड़ी BBC पंजाबी सर्विस ने, क्योंकि इस गल का ध्यान रहे जदों असीं बाबा गुरु नानक उन्होंने अपनी यादां च लिआंदे हैं तो भाई मरदाना जिहड़े उन्हां दे नाल रबाबी सी और
ਇਹ ਭਾਈ ਗੁਰਦਾਸ ਸਾਡੇ ਵੱਡੇ ਸਕਾਲਰ ਹੋਏ ਨੇ, ਉਹਨਾਂ ਦੀ ਵੀ ਟੈਸਟੀਮਨੀ ਹੈ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੁਣ ਭਾਈ ਮਰਦਾਨਾ ਨੇ ਸਿਰਫ ਰਬਾਬ ਹੀ ਨਹੀਂ ਵਜਾਈ, ਉਹ ਸਫਰਾਂ ਦੇ ਸਾਥੀ ਵੀ ਨੇ। ਔਰ ਫਿਰ ਉਹਨਾਂ ਦੀਆਂ ਜਨਰੇਸ਼ਨ, ਜਦੋਂ ਭਾਈ ਮਰਦਾਨਾ ਇਸ ਦੁਨੀਆ ਤੋਂ ਰੁਖਸਤ ਹੁੰਦੇ ਨੇ ਤਾਂ ਉਹਨਾਂ ਦਾ ਪੁੱਤਰ ਫਿਰ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ, ਫਿਰ ਸਾਰੇ ਗੁਰੂ ਸਾਹਿਬਾਂ 47 ਤੱਕ ਇਹ ਟ੍ਰੈਡੀਸ਼ਨ ਰਹੀ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜੇ ਐਵਰੇਜ 12 ਜਥੇ ਕੀਰਤਨ ਕਰਦੇ ਸੀ ਤੇ ਉਹਨਾਂ 'ਚੋਂ 6 ਤੋਂ ਜ਼ਿਆਦਾ ਰਬਾਬੀ ਸੀ ਜਿਹੜੇ ਮੁਸਲਮਾਨ ਸਨ, ਅਦਰਵਾਈਜ਼ ਉਹ ਸਾਰਾ ਆਪਣਾ, ਲੇਕਿਨ ਉਹ ਗੁਰੂ ਦੀ ਬਾਣੀ ਗਾਇਨ ਕਰਦੇ ਸੀ। ਔਰ BBC ਦੀ ਪੰਜਾਬੀ ਜਿਹੜੀ ਸੈਕਸ਼ਨ ਹੈ ਉਹਨਾਂ ਦਾ, ਉਹਨਾਂ ਦੇ ਇੱਕ ਮਿਸਟਰ ਕਾਜ਼ਮੀ ਨੇ, ਉਹਨਾਂ ਨੇ ਜਾ ਕੇ 2 ਉੱਥੋਂ ਦੇ ਘਰਾਣੇ, ਜਿਹੜਾ ਰਬਾਬੀ ਘਰਾਣਾ ਹੈ, ਉਹਨਾਂ ਦੇ ਪ੍ਰੋਮੀਨੈਂਟ ਬੰਦਿਆਂ ਨੂੰ ਇੰਟਰਵਿਊ ਕੀਤਾ ਔਰ ਉਹਨਾਂ ਨੇ ਦੋਨਾਂ ਨੇ 2 ਸ਼ਬਦ ਗੁਰਬਾਣੀ ਦੇ ਬੜੇ ਬਰੀਫ ਗਾਇਨ ਕੀਤੇ। ਮੈਂ ਬਹੁਤ ਸਾਰਿਆਂ ਨੂੰ ਸੁਣਦਾ ਪਰ ਮੈਨੂੰ ਇਹ ਲੱਗਾ ਹਾਲਾਂ ਬਰੀਫ 1-1 ਮਿੰਟ ਦੀ ਉਹਨਾਂ ਦੀ ਹੈ, ਲੇਕਿਨ ਉਹਦੇ 'ਚ ਇੱਕ ਸੀ ਕਿ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਔਰ ਇਸ ਸਾਰੇ ਨੂੰ, ਔਰ ਦੂਸਰਾ ਜਿਹੜਾ ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸੋ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸਾਂਗਾ ਕਿਉਂਕਿ ਉਹ ਪੰਜਾਬੀ 'ਚ ਹੈ ਵੀਡੀਓ, ਹਾਲਾਂ ਉਹਦੇ ਤੇ ਲਿਖਿਆ ਗੁਰਮੁਖੀ 'ਚ ਹੁੰਦਾ, ਪਰ ਉਹ ਟੁਵਰਡਸ ਦਾ ਕਲੋਜ਼ਿੰਗ ਕਰਾਂਗੇ। 2 ਸ਼ਲੋਕ ਜਿਹੜੇ ਬਾਬਾ ਫਰੀਦ ਜੀ ਦੇ ਅੱਜ ਅਸੀਂ ਵਿਚਾਰ ਅਧੀਨ ਲਿਆਂਦੇ ਨੇ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਬਾਬਾ ਫਰੀਦ ਜੀ ਨੇ ਫਰਮਾਇਆ ਕਿ ਭਾਈ ਜਿਹੜਾ ਉਹ ਤਨ ਜਿਹੜਾ ਉਹ ਤੰਦੂਰ ਬਣ ਜਾਏ, ਜਿਹੜੇ ਹੱਡ ਨੇ ਉਹ ਬਾਲਣ ਬਣ ਜਾਣ, ਔਰ ਜੇ ਪੈਰ ਥੱਕ ਵੀ ਜਾਣ ਤੇ ਮੈਂ ਸਿਰ ਪਰਨੇ ਤੁਰ ਕੇ ਪਿਆਰੇ ਨੂੰ ਮਿਲਣ ਜਾਵਾਂ। ਹੁਣ ਜਿਹੜਾ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਲੋਕ ਉਹਦੇ ਨਾਲ ਹੈ ਕਿ ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਹੁਣ ਇਹ ਕੋਈ ਸੁਧਾਰ ਨਹੀਂ ਹੈ, ਇਹ ਜਦੋਂ ਇੱਕ ਸ਼ਾਇਰ ਆਪਣਾ ਕਲਾਮ ਕਹਿੰਦਾ ਹੈ ਇੱਕ ਸਟੇਜ ਤੋਂ, ਦੂਸਰਾ ਵੀ ਨਾਲ ਦੀ ਨਾਲ ਕਈ ਵਾਰੀ ਮੌਕੇ ਤੇ ਹੀ ਕਹਿ ਰਿਹਾ ਹੁੰਦਾ। ਸੋ ਗੁਰੂ ਸਾਹਿਬ ਵੀ ਉਸੇ ਪਿਆਰ 'ਚ ਕਹਿੰਦੇ ਨੇ ਕਿ ਬਾਬਾ ਫਰੀਦ ਜੀ ਸਾਨੂੰ ਜਿਹੜਾ ਤਨ ਨੂੰ ਤਨੂਰ ਵਾਂਗ ਤਪਾਉਣ ਦੀ ਲੋੜ ਨਹੀਂ ਹੈ, ਨਾ ਹੀ ਜਿਹੜੇ ਹੱਡਾਂ ਨੂੰ ਬਾਲਣ ਵਾਂਗ ਦੀ ਹੈ। ਜਿਹੜਾ ਮੈਂ ਸਾਨੂੰ ਇਸ ਪਾਸੇ ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ, ਕਿ ਵੀ ਸਿਰ ਨੇ ਜਾਂ ਪੈਰਾਂ ਨੇ ਕੀ ਵਿਗਾੜਿਆ ਹੋਇਆ ਹੈ, ਅੰਦਰ ਜੇ ਪਿਆਰੇ ਦੀ ਯਾਦ ਹੈ, ਨਿਹਾਲ ਹੈ ਦੀਦਾਰ ਕਰਨਾ। ਜੇ ਅੰਦਰ ਪਿਆਰਾ ਹੈ ਤੇ ਅੰਦਰ ਨਿਹਾਲ ਹੈ ਤੇ ਬਾਕੀ ਫਿਰ ਉਸ ਦਾ ਮਤਲਬ ਇਹ ਸੀ ਕਿ ਕਿਤੇ ਕੋਈ ਇਹ ਅਸਰ ਨਾ ਲਏ ਕਿ ਹੱਠ ਯੋਗੀ, ਕਿਉਂਕਿ ਹਿੰਦੂਆਂ ਨੇ ਇੱਕ ਹੱਠ ਯੋਗ, ਪੁੱਠੇ ਲਟਕਣਾ, ਭੁੱਖੇ ਰਹਿਣਾ, ਸਿਰ 'ਚ ਸੁਆਹ ਪਾ ਲੈਣਾ, ਕਿ ਵੀ ਪਤਾ ਨਹੀਂ ਇਹ ਵੀ ਰੱਬ ਨੂੰ ਰਿਝਾਣ ਦੇ ਕਿਤੇ ਇਸ ਪਾਸੇ ਨਾ ਤੁਰ ਪੈਣ। ਸੋ ਗੁਰੂ ਸਾਹਿਬ ਦਾ ਸਿਧਾਂਤ ਸੀ ਕਿ ਭਾਈ ਘਰ ਬੈਠਿਆਂ ਹੀ ਰੱਬ ਮਿਲਦਾ ਕਿ ਵੀ ਅੰਦਰ ਯਾਦ ਕਰੋ। ਔਰ ਦੂਸਰਾ ਸ਼ਲੋਕ 4ਥੇ ਪਾਤਸ਼ਾਹ ਦਾ ਹੈ, ਗੁਰੂ ਰਾਮਦਾਸ ਜੀ ਦਾ, ਔਰ ਉਹਦੇ 'ਚ ਗੁਰੂ ਸਾਹਿਬ ਨੇ ਫਰਮਾਇਆ, ਹਉ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਅਲਖ ਨਾ ਲਖੀਐ, ਗੁਰਮੁਖ ਦੇ ਦਿਖਾ। ਕਿ ਮੈਂ ਜਿਸ ਸੱਜਣ ਨੂੰ ਲੱਭ ਰਹੀ ਹਾਂ, ਹਉ ਟੁੰਡੇਂਦੀ ਸੱਜਣਾ, ਸੱਜਣ ਮੈਡੇ ਨਾਲ, ਸੱਜਣ ਤਾਂ ਮੇਰੇ ਨਾਲ ਹੈ, ਹਮੇਸ਼ਾ ਮੇਰੇ ਅੰਦਰ ਹੈ, ਨਾਨਕ ਅਲਖ ਨਾ ਲਖੀਐ, ਗੁਰਮੁਖ ਦੇ ਦਿਖਾਲ। ਕਿ ਉਹ ਰੱਬ ਪਿਆਰਾ ਸੱਜਣ ਅਲਖ ਹੈ, ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਨੇ, ਪੁੱਗੇ ਹੋਏ ਨੇ, ਗੁਰਮੁਖ ਨੇ, ਫਕੀਰ ਨੇ, ਉਹ ਉਸ ਰੱਬ ਦੇ ਕਰੀਬ ਕਰ ਦਿੰਦੇ ਨੇ। ਸੋ ਮੈਂ ਵਕਤ ਵੱਲ ਦੇਖ ਰਿਹਾ, ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਹ BBC ਦੀ ਕ੍ਰੈਡਿਟ BBC ਪੰਜਾਬੀ ਨੂੰ ਹੈ ਕਿ ਉਹਨਾਂ ਨੇ ਇੱਕ ਖੂਬਸੂਰਤ ਵੀਡੀਓ, ਔਰ ਜਿਹਦੇ 'ਚ ਰਬਾਬੀ ਸਾਡਿਆਂ ਦਾ ਕੀ ਯੋਗਦਾਨ ਹੈ ਸਿੱਖੀ ਦੇ ਵਿੱਚ, ਉਸ ਨੂੰ ਲਿਆਂਦਾ। ਸੋ ਉਹ ਇਸ ਨੂੰ ਚਲਾ ਦੇਣ। ਬਾਬਾ ਗੁਰੂ ਨਾਨਕ ਜੀ ਨਾਲ ਮੇਰੇ ਬਜ਼ੁਰਗ ਭਾਈ ਮਰਦਾਨਾ ਜੀ ਉਹ ਨਾਲ ਸਨ, ਉਹਨਾਂ ਦੇ ਉਹ ਰਬਾਬ ਵਜਾਉਂਦੇ ਸਨ। ਭਾਈ ਮਰਦਾਨਾ ਦੀ ਬਰਾਦਰੀ ਦੇ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਪੰਜਾਬ ਵਿੱਚ ਗੁਰਦੁਆਰਾ, ਦਰਬਾਰਾਂ ਤੇ ਮੰਦਰਾਂ ਵਿੱਚ ਸੰਗੀਤ ਦਾ ਸਿਲਸਿਲਾ ਕਾਇਮ ਰਿਹਾ ਤੇ ਰਬਾਬੀ ਨਾਂ ਇਹਨਾਂ ਲੋਕਾਂ ਦੀ ਪਹਿਚਾਨ ਬਣਿਆ। ਰਬਾਬੀ ਸਿਲਸਿਲੇ ਦੇ ਲੋਕ ਮੁਸਲਮਾਨ ਹੋਣ ਦੀ ਵਜ੍ਹਾ ਤੋਂ ਪਾਰਟੀਸ਼ਨ ਦੇ ਬਾਅਦ ਲਾਹੌਰ ਆ ਗਏ ਤੇ ਇੱਥੇ
ਰੇਡੀਓ ਤੇ ਫਿਲਮ ਇੰਡਸਟਰੀ ਨਾਲ ਜੁੜ ਕੇ ਉਹਨਾਂ ਨੇ ਮੌਸੀਕੀ ਦਾ ਸਿਲਸਿਲਾ ਜਾਰੀ ਰੱਖਿਆ। ਅੱਜ ਦੀ ਲਾਹੌਰ ਡਾਇਰੀ ਦੇ ਐਪੀਸੋਡ ਵਿੱਚ ਅਸੀਂ ਇੱਕ ਇਹੋ ਜਿਹੇ ਰਬਾਬੀ ਖਾਨਦਾਨ ਦੇ ਬਾਰੇ 'ਚ ਗੱਲ ਕਰਾਂਗੇ। ਸਾਡੀ ਜਿਹੜੀ ਰਿਵਾਇਤ ਹੈ ਪੰਜਾਬ ਦੀ, ਉਹਦੇ ਵਿੱਚ ਇੱਕ ਗੱਲ ਬੜੀ ਵੇਖਣ ਵਾਲੀ ਹੈ ਕਿ ਸਾਡੀ ਸਾਰੀ ਜਿਹੜੀ ਬਜ਼ੁਰਗਾਂ ਦਾ ਕਲਾਮ ਹੈ, ਉਹ ਮਜ਼ਹਬੀ ਹੋਵੇ ਜਾਂ ਗੈਰ ਮਜ਼ਹਬੀ ਹੋਵੇ, ਰੂਹਾਨੀ ਹੋਵੇ ਜਾਂ ਸੈਕੂਲਰ ਹੋਵੇ, ਉਹ ਅਕਸਰ ਕਲਾਮ ਐਸਾ ਹੈ ਜਿਹੜਾ ਕਿ ਗਾਇਆ ਜਾਂਦਾ ਹੈ, ਜਿਸ ਦਾ ਮਤਲਬ ਹੈ ਉਹਦਾ ਸੰਗੀਤ ਨਾਲ ਗਹਿਰਾ ਰਿਸ਼ਤਾ ਹੈ। ਉਸ ਤੋਂ ਬਾਅਦ ਉਹਨੂੰ ਪਪੂਲਰ ਕਰਨ ਵਾਸਤੇ, ਉਹਨੂੰ ਡਿਸੈਮੀਨੇਟ ਕਰਨ ਵਾਸਤੇ, ਲੋਕਾਂ ਤੱਕ ਪਹੁੰਚਾਉਣ ਵਾਸਤੇ ਗਾਇਕ ਸਭ ਤੋਂ ਬਿਹਤਰੀਨ ਜ਼ਰੀਆ ਸੀ। ਬੋ ਸ਼ਾਸਤਰ ਬੋ ਸਮਿਰਤੀ, ਬੋ ਸ਼ਾਸਤਰ ਬੋ ਸਮਿਰਤੀ, ਪੇਖੇ ਸਰਬ ਟੰਡੋਲ, ਬੋ ਸ਼ਾਸਤਰ ਬੋ ਸਮਿਰਤੀ। ਤੇ ਸਾਡਾ ਜਿਹੜਾ ਘਰਾਨਾ ਹੈ ਉਹ ਗਵਾਲੀਅਰ ਹੈ, ਔਰ ਗਵਾਲੀਅਰ ਦੇ ਜਿਹੜੇ ਬਾਨੀ ਨੇ ਉਹ ਮੀਆਂ ਤਾਨਸੈਨ ਜੀ ਨੇ। ਤੇ ਸਾਡੀ ਜਿਹੜੀ ਪੀੜ੍ਹੀ ਹੈ 11ਵੀਂ ਪੀੜ੍ਹੀ ਸ਼ੁਰੂ ਹੈ ਮੀਆਂ ਤਾਨਸੈਨ ਜੀ ਤੋਂ ਲੈ ਕੇ ਹੁਣ ਤੱਕ। ਤੇ ਬਾਬਾ ਗੁਰੂ ਨਾਨਕ ਜੀ ਕਰਦੇ ਸਨ ਕਿ ਮਸਲ ਸ਼ਾਇਰੀ ਕਰਦੇ ਸਨ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਕਿ ਤੂੰ ਇੱਥੇ ਬੰਦਸ਼ ਬਣਾ। ਉਹ ਫਿਰ ਬੰਦਸ਼ ਬਣਾਉਂਦੇ ਸਨ ਰਬਾਬ ਦੇ ਨਾਲ, ਤੇ ਇਸ ਤਰ੍ਹਾਂ ਉਹਨਾਂ ਦਾ ਪ੍ਰਚਾਰ ਹੁੰਦਾ ਰਿਹਾ। ਉਹਨਾਂ ਦਾ ਗੱਠਜੋੜ ਬੜਾ ਸੱਚਾ ਤੇ ਸੁੱਚਾ ਸੀ। ਤੇ ਕੁਝ ਲੋਕ ਹਿਸਟਰੀ ਸਮਝਦੇ ਨੇ ਕਿ ਉਹਨਾਂ ਦੀ ਬਰਾਦਰੀ ਹੈ, ਕੁਝ ਲੋਕ ਕਹਿੰਦੇ ਨੇ ਔਲਾਦ ਹੈ, ਲੇਕਿਨ ਤਕਰੀਬਨ ਮੰਨਿਆ ਹੀ ਜਾਂਦਾ ਕਿ ਭਾਈ ਮਰਦਾਨਾ ਜੀ ਦੀ ਬਰਾਦਰੀ ਹੈ। ਖਾਸ ਤੌਰ ਤੇ ਜਿਹੜੀ ਰਬਾਬੀ ਟ੍ਰੈਡੀਸ਼ਨ ਆ, ਉਹਦਾ ਸ਼ਬਦ ਕੀਰਤਨ ਤੇ ਸ਼ਲੋਕ, ਇਹ ਚੀਜ਼ਾਂ ਖਾਸ ਤੌਰ ਤੇ ਗਾਈਆਂ ਜਾਂਦੀਆਂ, ਕੰਪੋਜ਼ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਤੁਸੀਂ ਕਾਫੀ ਗਾਇਕੀ ਗਾਉਂਦੇ ਹੋ, ਠੁਮਰੀ ਗਾਇਕੀ ਗਾਉਂਦੇ ਹੋ, ਅਸਥਾਈ ਅੰਤਰੇ ਪ੍ਰੋਪਰ ਲਿਖੇ ਜਾਂਦੇ ਨੇ, ਇਸੇ ਤਰ੍ਹਾਂ ਹੀ ਬਾਬਾ ਸਾਹਿਬ ਦੀ ਵੀ ਸ਼ਾਇਰੀ ਹੈ, ਉਹਨੂੰ ਕੰਪੋਜ਼ ਕੀਤਾ ਜਾਂਦਾ। ਜਸਟ ਇਹ ਹੈ ਪੋਇਟਰੀ ਨੂੰ। ਹਮ ਮੈਲੇ ਸੁਮ ओझल कर से, हम मैले सुम ओझल कर से, हम निर्गुण तो सा, हम मैले सुम ओझल कर से, हम मूरख सो शस्त्र सयाणे, तू सर्व कला का ज्ञासा, हम मैले सुम ओझल कर से, हम मैले सुम ओझल कर से। ਤਿੰਨ ਚੀਜ਼ਾਂ ਮੋਟੀਵੇਟ ਹਮੇਸ਼ਾ ਕਰਦੀਆਂ। ਇੱਕ ਤੇ ਮੇਰੀ ਲੈਗੇਸੀ ਜਿਹਨੂੰ ਮੈਂ ਛੱਡਣਾ ਨਹੀਂ ਚਾਹੁੰਦਾ, ਦੂਸਰੀ ਮੇਰੀ ਆਪਣੀ ਸੋਲ ਹੈ ਜਿਹੜੀ ਚਾਹੁੰਦੀ ਕਲਾਸੀਕਲ ਮਿਊਜ਼ਿਕ ਕਰਨਾ ਹੈ। ਹਮੇਸ਼ਾ ਆਰਟ ਜਾਂ ਸ਼ੌਕ ਉਹੀ ਹੁੰਦਾ ਹੈ ਜਿਹੜਾ ਤੁਹਾਨੂੰ ਅੰਦਰ ਹੋਵੇ। ਖੁਦ ਮਾਰ ਕੁੱਟ ਕੇ ਤੇ ਤੁਸੀਂ ਕਿਸੇ ਨੂੰ ਇੰਜੀਨੀਅਰ ਵੀ ਨਹੀਂ ਬਣਾ ਸਕਦੇ। ਈਵਨ ਕਿ ਉਹ ਮੇਰੇ ਦੋਸਤ ਮੈਨੂੰ ਕਹਿ ਰਹੇ ਹੁੰਦੇ ਨੇ, ਯਾਰ ਕਿਹੜੇ ਪਾਸੇ ਪੈ ਗਿਆ ਯਾਰ ਤੂੰ, ਛੱਡ ਇਹਦੇ 'ਚ ਕੀ ਪਿਆ। ਲੇਕਿਨ ਮੈਂ ਜਾਣਨਾ ਕਿ ਇਹਦੇ 'ਚ ਕੀ ਪਿਆ, ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਫਿਰ ਮਾਈਗ੍ਰੇਟ ਕਰਕੇ ਅਸੀਂ ਇੱਥੇ ਆ ਗਏ। ਐਸੇ ਜੋ ਹਾਲਾਤ ਸਨ, ਤੁਹਾਨੂੰ ਪਤਾ ਮਿਊਜ਼ਿਕ ਦਾ ਕਿ ਨਵਾਂ ਨਵਾਂ ਪਾਕਿਸਤਾਨ ਬਣਿਆ ਸੀ, ਨਾ ਕੋਈ ਮਹਿਫਲ, ਨਾ ਕੋਈ ਫੈਸਟੀਵਲ, ਨਾ ਕੋਈ ਐਸਾ ਅਦਾਰਾ, ਕਿਉਂਕਿ ਜਿਸੇ ਆਪਣੇ ਪੈਰਾਂ 'ਤੇ ਖੜਾ ਹੋਣਾ। ਲੇਕਿਨ ਉਹਨਾਂ ਨੇ ਜਦੋਜਹਿਦ ਜਾਰੀ ਰੱਖੀ। ਅੱਲਾਹ ਤਾਲਾ ਨੇ ਇਸੇ ਮੁਲਕ 'ਚ ਅੱਲਾਹ ਨੇ ਅਰੂਜ ਨਾਮ ਇੱਜ਼ਤ ਆਬਰੂ ਦਿੱਤੀ। ਸੋ ਇਸ ਵਾਸਤੇ ਜਿਹੜੇ ਰਬਾਬੀ ਇਧਰ ਆਏ ਉਹ ਬੜੇ ਅੱਛੇ ਮਿਊਜ਼ੀਸ਼ੀਅਨਸ, ਕੰਪੋਜ਼ਰਸ, ਵੱਡੇ ਵੱਡੇ ਔਰ ਮਿਊਜ਼ੀਸ਼ੀਅਨ ਜਿਹੜੇ ਸਨ ਉਹ ਪੈਦਾ ਹੋਏ। ਲੇਕਿਨ ਉਹ ਜ਼ਾਹਿਰ ਹੈ ਉਹ ਜਿਹੜੀ ਪੁਰਾਣੀ ਰੀਤ ਆ ਰਹੀ ਸੀ ਦਰਬਾਰ ਸਾਹਿਬ ਦੇ ਨਾਲ ਜਾਂ ਗੁਰਦੁਆਰਿਆਂ ਦੇ ਨਾਲ, ਉਹ ਨਹੀਂ ਰਹੀ। ਉਹ ਤੇ ਮੁੱਕ ਆ ਗਈ। ਤੇ ਹੁਣ ਤੇ ਉਹ ਹਿਸਾਬ ਹੈ, ਹੜ੍ਹ ਆਉਂਦਾ ਨਾ, ਦਰਿਆ ਜਿਲੇ ਹੜ੍ਹ
ਸ਼ਹਿਰੋ ਸ਼ਹਿਰੀ ਹੋਇਆ ਹੁੰਦਾ ਹੈ, ਪਾਣੀ ਪਾਣੀ ਹੋਇਆ ਹੁੰਦਾ ਹੈ, ਤੇ ਕੀ ਹੁੰਦਾ ਹੈ? ਜਿਹੜੀਆਂ ਭਾਰੀਆਂ ਚੀਜ਼ਾਂ ਹੁੰਦੀਆਂ ਬਹਿ ਜਾਂਦੀਆਂ, ਜਿਹੜੀਆਂ ਹਲਕੀਆਂ ਚੀਜ਼ਾਂ ਹੁੰਦੀਆਂ ਤੈਰਦੀਆਂ ਨੇ। ਤੇ ਸਾਡਾ ਉਹੀ ਹਿਸਾਬ ਹੈ, ਭਾਰੀਆਂ ਚੀਜ਼ਾਂ ਬੈਠੀ ਨਾ, ਹਲਕੀਆਂ ਚੀਜ਼ਾਂ ਤੈਰ ਰਹੀਆਂ ਨੇ। व्यूअर्स आस करते हैं कि तुहानूं अज दा जो साडा समुचा प्रोग्राम है वो पसंद आया होएगा और अज दा विचार और नाले वीडियो भी तुहानूं पसंद आई होएगी। सो इस दे नाल तुहाडे कोल लैने इजाजत। व्यूअर्स साडे प्रोग्राम दा समा इत्थे समाप्त हुंदा। तुसीं अपनी राय ते सुझाव सानूं भेजना भुलना साडे इस पते ते sos@tv84.tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपने अर्थ नूं आग्या दिओ। देखते रहो TV84, बुला दिओ फतेह। वाहिगुरू जी का खालसा, वाहिगुरू जी की फतेह। रब